ਸਲਾਮੁਅਲੈਕਮ ਜੀ। ਇਲੈਕਸ਼ਨਾਂ ਦਾ ਦੌਰ ਦੌਰਾ ਹੱਲ ਪਿਆ। ਸਿਆਸੀ ਜਿਹੜੇ ਨੇ ਉਹ ਨਿਕਲ ਆਏ ਨੇ ਸਾਡੀਆਂ ਤਾਬਿਆਦਾਰੀਆਂ ਕਰਨ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜਾ ਕੌਣ ਹੈ, ਕਿਹਦਾ ਕੁਝ ਲੱਗਦਾ। ਨਿਰਾ ਉਹਨਾਂ ਨੇ ਓਏ ਆ ਭਾਈ ਭਤਰੀਆ, ਉਹ ਪੁੱਤਰਾ ਸੁਣਾ, ਓਏ ਆ ਚਾਚੇ ਦੇ ਆ ਪੁੱਤਰ, ਆ ਪੰਜ ਚਾਰ ਗੱਲਾਂ ਨਾ ਉਹਨਾਂ ਦੇ ਜ਼ਿਹਨ 'ਚ। ਉਹਨਾਂ ਨੂੰ ਨਹੀਂ ਪਤਾ ਕਿਹੜੇ ਚਾਚੇ ਦਾ, ਕਿਹੜੇ ਮੁੰਡੇ ਵੱਲੋਂ ਮੇਰਾ ਭਤਰੀਆ ਹੈ, ਕਿਧਰੋਂ ਮੇਰਾ ਭਣੇਵਾਂ ਲੱਗਦਾ। ਕਿ ਅਜੇ ਨਹੀਂ ਉਹਨਾਂ ਨੂੰ ਨਿਰਾ ਉਹਨਾਂ ਨੂੰ ਇਹ ਪਤਾ ਹੈ ਕਿ ਉਮਰ ਵੇਖਣੀ ਹੈ। ਜੇ ਬਾਲ ਹੈ ਤੇ ਉਹਨੂੰ ਆਖਣਾ ਪੁੱਤਰਾ, ਜੇ ਆਪਣੇ ਜਿੱਡਾ ਤੇ ਉਹਨੂੰ ਆਖਣਾ ਆ ਮੇਰੇ ਚਾਚੇ ਦੇ ਆ ਪੁੱਤਰਾ। ਸਾਨੂੰ ਆਪਣੇ ਅੰਗੂਠੇ ਦੀ ਤਾਕਤ ਦਾ ਨਹੀਂ ਪਤਾ। ਇਹ ਜਿਹੜੇ ਆ ਪੈਸੇ ਲਿਆ ਕੇ ਲਾਉਂਦੇ ਨੇ ਨਾ, ਗਲੀਆਂ ਬਾਜ਼ਾਰ ਬਣਵਾਉਂਦੇ ਨੇ, ਆਪਣੇ ਘਰੋਂ ਨਹੀਂ ਲਾਉਂਦੇ। ਸਾਡਾ ਜਿਹੜਾ ਟੈਕਸਾਂ 'ਚ ਪੈਸਾ ਗੌਰਮੈਂਟ ਕੋਲ ਜਮ੍ਹਾਂ ਹੈ ਨਾ, ਉਹ ਲੈ ਕੇ ਆਉਂਦੇ ਨੇ, ਆ ਕੇ ਇੱਥੇ ਲਾਉਂਦੇ ਨੇ। ਉਹ 5-7 ਫੁੱਟ ਲੰਮੀ ਵੱਡੀ ਸਾਰੀ ਇੱਕ ਤਖਤੀ ਜੀ ਬਣਾ ਕੇ ਉਹਦੇ ਤੇ ਆਪਣੇ ਖੁਸ਼ਾਮਦੀਆਂ ਦੇ ਨਾਂ ਲਿਖਣਗੇ, ਆਪਣਾ ਲਿਖਣਗੇ ਕਿ ਇੰਨੇ ਜੀ ਇੰਨੇ ਪੈਸੇ ਲਾ ਕੇ ਬਾਜ਼ਾਰ ਬਣਵਾਇਆ। ਹੁਣ ਤੇ ਉਂਝ 2-3 ਟੰਡੇ 2 ਲੰਘ ਗਏ ਨੇ, ਕਿਸੇ ਕੁਝ ਵੀ ਨਹੀਂ ਬਣਵਾਇਆ। ਪਤਾ ਨਹੀਂ ਇਹਨਾਂ ਨੇ ਵੀ ਉੱਤੇ ਜਿੱਥੋਂ ਪੈਸੇ ਲੈ ਕੇ ਆਉਂਦੇ ਨੇ ਉੱਥੇ ਇਹ ਹੀ ਨਹੀਂ ਦੱਸ ਛੜਿਆ। ਜਿਵੇਂ ਉਹ ਮਰਾਸੀ ਬਾਬਾ ਚੌਰੀ ਦੇ ਕੋਲ ਮੁਲਾਜ਼ਮ ਸੀ ਨਾ, ਉਹ ਮੰਗਣ ਵਾਲਾ ਜਿਹੜਾ ਵੀ ਆਵੇ ਚੌਰੀ ਉਹ ਮਰਾਸੀ ਨੂੰ ਆਕੇ ਇਹਨੂੰ ਦੇ ਕੋ ਟੁੱਟਾ ਪੈਸਾ, ਮੇਰੇ ਕੋਲ ਪੈਸੇ ਟੁੱਟੇ ਕੋਈ ਨਹੀਂ। ਉਹ ਮਰਾਸੀ ਜਿਸ ਵੇਲੇ ਰੋਜ਼ ਦੇ ਕੇ 1200-1400 ਰੁਪਈਆ ਬਣ ਗਿਆ ਨਾ, ਮੰਗਣ ਵਾਲਾ ਆਇਆ ਤੇ ਉਹਨੇ ਬੂਹਾ ਖੜਕਾਇਆ। ਚੌਰੀ ਮਰਾਸੀ ਨੂੰ ਆਖਿਆ ਜਾ ਵੇਖ ਕੌਣ ਹੀ। ਮਰਾਸੀ ਆਖਿਆ ਜੀ ਮੰਗਣ ਵਾਲਾ। ਚੌਰੀ ਆਖਿਆ ਤੇ ਉਹਨੂੰ ਦੇ ਸੁੱਕ ਟੁੱਟਾ ਪੈਸਾ ਹੈ ਹੀ। ਤੇ ਮਰਾਸੀ ਆਖਿਆ ਚੋਈ ਸਾਹਿਬ ਤੁਸੀਂ ਵੀ ਕਮਾਲ ਕਰਦੇ ਹੋ, ਉਹਨੂੰ ਰੱਬ ਨੇ ਇਸ ਹਾਲ 'ਚ ਰੱਖਿਆ, ਹੁਣ ਅਸੀਂ ਪੈਸੇ ਦੇ ਕੇ ਤੇ ਰੱਬ ਨਾਲ ਦੁਸ਼ਮਣੀ ਪਾ ਲਵੀਏ।